ਰਿਸ਼ਪਾਲ ਕੌਰ ਜੌਹਲ, ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ, ਰੋਜ਼ਵਿਲ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਜੋਗਾ ਸਿੰਘ ਪੁਆਰ, ਔਰੰਜਵਿਲ, ਸਰਬਜੀਤ ਸਿੰਘ ਤੂਤ, ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ, ਫਰੈਜ਼ਨੋ, ਪਰਮਜੀਤ ਸਿੰਘ ਦਾਖਾ, ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਯੂਨਾਈਟਿਡ ਸਟੇਟ ਮਿਲਟਰੀ ਦਾ ਜਿਹੜਾ ਸੈਂਟਰਲ ਕਮਾਂਡ ਆ ਸੈਂਟਕੌਮ, ਉਹਨਾਂ ਨੇ ਦੱਸਿਆ ਵੀ ਸੈਲਫ ਡਿਫੈਂਸ ਸਟਰਾਈਕ ਅਮਰੀਕਾ ਨੇ ਇਰਾਨ ਦੇ ਅਗੇਂਸਟ ਕੀਤੇ ਹੈਗੇ ਕੁਝ ਸਮਾਂ ਪਹਿਲਾਂ। ਤੇ ਇਹ ਵਾਪਰਿਆ ਉਦੋਂ ਹੀ ਆ ਜਦੋਂ ਇਰਾਨੀਅਨ ਫੋਰਸਿਸ ਨੇ US ਦਾ ਇੱਕ ਹੈਲੀਕਾਪਟਰ ਜਿਹੜਾ ਸੀਗਾ ਉਸ ਨੂੰ ਸਿੱਟ ਲਿਆ ਸੀਗਾ ਸਟੇਟ ਆਫ ਹਾਰਮਜ਼ ਦੇ ਵਿੱਚ। ਇਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਾਗਚੀ ਨੇ ਕਿਹਾ ਵੀ US ਨੇ ਚੂਜ਼ ਕੀਤਾ ਟੈਸਟ ਆਵਰ ਡਿਟਰਮੀਨੇਸ਼ਨ ਤੇ ਇਰਾਨੀਅਨ ਆਰਮਡ ਫੋਰਸਿਸ ਅਸੀਂ ਇਸ ਅਟੈਕ ਦਾ ਜਿਹੜਾ ਜਵਾਬ ਆ ਉਹ ਜ਼ਰੂਰ ਦੇਵਾਂਗੇ। ਸਾਡੀ ਇੱਕੋ ਹੀ ਕੰਡੀਸ਼ਨ ਆ ਵੀ ਇਸ ਰੀਜਨ ਨੂੰ ਛੱਡ ਕੇ ਤੁਸੀਂ ਇੱਥੇ ਚਲੇ ਜਾਓ ਜੇ ਤੁਸੀਂ ਸੇਫ ਰਹਿਣਾ ਚਾਹੁੰਦੇ ਆ। ਇਹ ਇਰਾਨ ਦੇ ਜਿਹੜੇ ਫੋਰਨ ਮਿਨਿਸਟਰ ਆ ਉਹਨਾਂ ਨੇ ਅਮਰੀਕਾ ਦੇ ਬਾਬਤ ਕਿਹਾ ਹੈਗਾ। ਤਹਿਰਾਨ ਦੇ ਡਿਪਟੀ ਜਿਹੜੇ ਫੋਰਨ ਮਿਨਿਸਟਰ ਆ ਉਹਨਾਂ ਨੇ ਇੱਕ TV ਸਟੇਸ਼ਨ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਵੀ ਅਸੀਂ US ਦਾ ਹੈਲੀਕਾਪਟਰ ਜਾਣ ਬੁੱਝ ਕੇ ਟਾਰਗੇਟ ਨਹੀਂ ਕੀਤਾ ਸੀ, ਪਰ ਉਹਦੇ ਵਿੱਚ ਜਿਹੜੀ ਆ ਉਹਨਾਂ ਦਾ ਡਰੋਨ ਆ ਉਹ ਲੱਗ ਗਿਆ। ਇਜ਼ਰਾਈਲ ਨੇ 20 ਲੋਕ ਲੈਬਨਾਨ ਦੇ ਵਿੱਚ ਮਾਰ ਦਿੱਤੇ ਹੈਗੇ ਆ। ਸੋ ਬਹੁਤ ਸਾਰੇ ਜਿਹੜੇ ਸਿਵਲੀਅਨ ਆ ਲੱਖਾਂ ਦੇ ਹਿਸਾਬ ਨਾਲ ਉੱਥੋਂ ਹੁਣ ਭੱਜ ਰਹੇ ਹੈਗੇ ਆ। ਗਾਜ਼ਾ ਦੀ ਜਿਹੜੀ ਹੈਲਥ ਮਿਨਿਸਟਰੀ ਆ ਉਹਨਾਂ ਨੇ ਇਜ਼ਰਾਈਲ ਦੇ ਉੱਤੇ ਇੱਕ ਵਾਰੀ ਫਿਰ ਜਿਹੜਾ ਉਹਨਾਂ ਨੂੰ ਅਕਿਊਜ਼ ਕੀਤਾ ਆ ਵੀ ਉਹਨਾਂ ਨੇ ਜਿਹੜੇ ਆ 16,500 ਦੇ ਕਰੀਬ ਜਿਹੜੇ ਪੈਲਸਤੀਨੀਅਨ ਆ ਉੱਥੋਂ ਜਿਹੜੇ ਹੋਰ ਭਜਾ ਦਿੱਤੇ ਹੈਗੇ ਆ ਤੇ ਮੈਡੀਕਲ ਦੀ ਕਿਸੇ ਤਰ੍ਹਾਂ ਦੀ ਜਿਹੜੀ ਟ੍ਰੀਟਮੈਂਟ ਉਹਨਾਂ ਲਈ ਨਹੀਂ ਹੋ ਰਹੀ ਹੈਗੀ। ਸੋ ਬਾਂਦਰ ਆਵਾਸ ਕਰਕੇ ਇੱਕ ਇਰਾਨ ਦਾ ਏਰੀਆ ਹੈਗਾ ਆ ਜੋ ਸਟੇਟ ਆਫ ਹਾਰਮਜ਼ ਦੇ ਲਾਗੇ ਹੀ ਆ, ਉਸ ਨੂੰ ਵੀ ਜਿਹੜਾ ਆ ਇਰਾਨ ਵਾਲਿਆਂ ਨੇ ਬੰਦ ਕਰ ਦਿੱਤਾ ਹੈਗਾ ਆ। ਕਾਫੀ ਜ਼ਿਆਦਾ ਜਿਹੜੇ ਬਲਾਸਟ ਆ ਉਹ ਇਰਾਨ ਵਿੱਚ ਵੀ ਸੁਣੇ ਗਏ ਆ, ਇਜ਼ਰਾਈਲ ਦੇ ਵਿੱਚ ਵੀ ਜਿਹੜੇ ਆ ਸੁਣੇ ਗਏ ਹੈਗੇ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਰਿਪਬਲਿਕਨ ਸਟੀਵ ਹਿਲਟਨ, ਡੈਮੋਕ੍ਰੇਟ ਪਾਰਟੀ ਦੇ ਹਾਵੀਅਰ ਬਸੇਰਾ, ਉਹਨਾਂ ਦੇ ਨਾਲ ਨਵੰਬਰ ਦੇ ਵਿੱਚ ਉਹਨਾਂ ਦੀ ਭਿੜਤ ਹੋਊਗੀ ਗਵਰਨਰ ਦੀ ਰੇਸ ਦੇ ਲਈ। ਸਾਬਕਾ ਫੌਕਸ ਨਿਊਜ਼ ਦੇ ਜਿਹੜੇ ਹੋਸਟ ਆ ਸਟੀਵ ਹਿਲਟਨ, ਉਹ ਕਹਿੰਦੇ ਵੀ ਐਡਵਾਂਸ ਕਰ ਗਏ ਆ ਜਿਹੜੀ ਆਲ ਪਾਰਟੀ ਪ੍ਰਾਇਮਰੀ ਸੀਗੀ ਜਨਰਲ ਇਲੈਕਸ਼ਨ ਦੇ ਲਈ। ਸੋ ਜਿਹੜੇ ਕਹਿੰਦੇ ਵੀ ਬਹੁਤ ਸਾਰੇ 88% ਜਿਹੜੀਆਂ ਵੋਟਸ ਆ ਉਹ ਟੈਲੀ ਜਿਹੜੀਆਂ ਹੋ ਚੁੱਕੀਆਂ। 1 ਵੀਕ ਹੋ ਗਿਆ ਹੁਣ ਤੱਕ ਇਹ ਇਲੈਕਸ਼ਨਸ ਨੂੰ ਜਿਹੜੀਆਂ ਵੋਟਾਂ ਉਹ ਪਈਆਂ ਹੋਇਆਂ ਨੂੰ, ਤੇ ਹੁਣ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਜਿਹੜੇ ਸਟੀਵ ਹਿਲਟਨ ਆ ਉਹ ਵੀ ਉੱਥੇ ਪਹੁੰਚ ਗਏ ਨੇ। ਸੋ ਕੈਲੀਫੋਰਨੀਆ ਦੇ ਲਈ ਅਗਲਾ ਜਿਹੜਾ ਗਵਰਨਰ ਆ ਉਹ ਆਈਦਰ ਹਾਵੀਅਰ ਬਸੇਰਾ ਜਾਂ ਸਟੀਵ ਹਿਲਟਨ, ਇੱਕ ਡੈਮੋਕ੍ਰੇਟ ਤੇ ਇੱਕ ਰਿਪਬਲਿਕਨ, ਉਹਨਾਂ ਦੇ ਵਿੱਚੋਂ ਜਿਹੜੀ ਕਿਸੇ ਦੀ ਵਾਰੀ ਆ ਹਰਜੋਤ ਸਿੰਘ ਜੀ ਉਹ ਆਵੇਗੀ। ਕੁਛ ਸਾਲ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਇਹ ਚੇਂਜਸ ਲਿਆਂਦੇ ਗਏ ਸੀਗੇ ਪ੍ਰਾਇਮਰੀਜ਼ ਨੂੰ ਲੈ ਕੇ। ਆਲ ਪਾਰਟੀ ਪ੍ਰਾਇਮਰੀ ਜਿਹੜੀ ਉਹ ਕਰ ਦਿੱਤੀ ਗਈ ਸੀਗੀ। ਆਲ ਪਾਰਟੀ ਪ੍ਰਾਇਮਰੀ ਦਾ ਮਤਲਬ ਆ ਵੀ ਸਾਰੇ ਹੀ ਪਾਰਟੀਆਂ ਦੇ ਨੁਮਾਇੰਦੇ ਇੱਕੋ ਥਾਂ ਦੇ ਉੱਤੇ ਇਲੈਕਸ਼ਨ ਲੜਨਗੇ ਤੇ ਵੀ ਜਿਹੜੇ ਵੀ ਟੌਪ 2 ਦੇ ਹੋਣਗੇ, ਚਾਹੇ ਉਹ ਸੇਮ ਪਾਰਟੀ ਦੇ ਹੋਣ ਚਾਹੇ ਉਹ ਡਿਫਰੈਂਟ ਪਾਰਟੀ ਦੇ ਹੋਣ, ਉਹਨਾਂ ਨੂੰ ਮੌਕਾ ਜਿਹੜਾ ਉਹ ਮਿਲੇਗਾ। ਬਾਕੀ ਸੂਬਿਆਂ ਦੇ ਵਿੱਚ, ਬਹੁਤ ਸਾਰੇ ਹੋਰ ਸੂਬਿਆਂ ਦੇ ਵਿੱਚ ਪਾਰਟੀ ਵਾਈਜ਼ ਪ੍ਰਾਇਮਰੀ ਹੁੰਦੀ ਆ ਵੀ ਡੈਮੋਕ੍ਰੇਟ ਪਾਰਟੀ ਵਾਲੇ ਵੱਖਰੇ ਕਰਦੇ ਆ, ਰਿਪਬਲਿਕਨ ਪਾਰਟੀ ਵਾਲੇ ਵੱਖਰੇ ਕਰਦੇ ਆ, ਤੇ ਫਿਰ ਉਹਨਾਂ ਦੋਨਾਂ ਪਾਰਟੀਆਂ ਦੇ ਜਿਹੜਾ ਬੰਦਾ ਚੁਣਿਆ ਜਾਂਦਾ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਉਹ ਜਾ ਕੇ 1-on-1 ਜਿਹੜਾ ਉਹਨਾਂ ਦਾ ਮੈਚ ਇੱਕ ਹਿਸਾਬ ਦੇ ਨਾਲ ਪੈਂਦਾ ਆ। ਸੋ ਇਹ ਰਿਜ਼ਲਟਸ ਜਿਹੜੀ ਆ ਵੋਟ ਕਾਊਂਟਿੰਗ ਹੋਈ ਆ। ਸੋ ਇੱਥੋਂ ਇਹ ਅੰਦਾਜ਼ਾ ਜਿਹੜਾ ਹਰਜੋਤ ਸਿੰਘ ਜੀ ਕਿਹਾ ਜਾ ਸਕਦਾ ਆ, ਟੌਮ ਸਟਾਇਰ ਜਿਹੜਾ ਬਿਲੀਅਨੇਅਰ ਸੀਗਾ, ਉਸਨੇ ਕਾਫੀ ਜ਼ੋਰ ਲਾਇਆ, 200 ਮਿਲੀਅਨ ਤੋਂ ਵੱਧ ਦਾ ਖਰਚਾ ਜਿਹੜਾ ਉਸਨੇ ਕੀਤਾ, ਪਰ ਉਸਨੂੰ ਜਿਹੜਾ ਉਹ ਬੂਰ ਨਹੀਂ ਪਿਆ। ਆਲਦੋ ਉਹ ਕਾਫੀ ਨਜ਼ਦੀਕ ਕਹਿ ਸਕਦੇ ਆ ਵੀ ਪਹੁੰਚਿਆ, ਪਰ ਜਿਹੜਾ ਉਹ ਜਿੱਤ ਪ੍ਰਾਪਤ ਕਰਨ ਦੇ ਵਿੱਚ ਨਾਕਾਮਯਾਬ ਜਿਹੜਾ ਉਹ ਰਿਹਾ ਆ। ਸੋ ਉਹ ਤੀਜੇ ਨੰਬਰ ਦੇ ਉੱਤੇ ਜਿਹੜਾ ਟੌਮ ਸਟਾਇਰ ਆ ਉਹ ਰਹਿ ਗਿਆ ਆ। ਸੋ ਦੂਜੇ ਨੰਬਰ ਦੇ ਉੱਤੇ ਹੁਣ ਐਲਾਨ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਗਿਆ ਆ ਵੀ ਜਿਹੜਾ ਸਟੀਵ ਹਿਲਟਨ ਆ ਉਹ ਰਹਿ ਗਿਆ। 28% ਹਾਵੀਅਰ ਬਸੇਰਾ ਨੂੰ, 25% ਸਟੀਵ ਹਿਲਟਨ ਨੂੰ ਤੇ 23% ਜਿਹੜੇ ਟੌਮ ਸਟਾਇਰ ਆ ਉਸ ਨੂੰ ਮਿਲੀਆਂ। ਤੇ ਚੌਥੇ ਨੰਬਰ ਦੇ ਉੱਤੇ ਜਿਹੜਾ ਸ਼ੈਰਿਫ ਚੈਡ ਬਿਆੰਕੋ ਆ
ਹੋ ਰਿਹਾ। ਇਹ 4 ਜਣੇ ਹੀ ਸਿਰਫ ਜਿਹੜੇ ਡਬਲ ਡਿਜਿਟ ਦੇ ਵਿੱਚ ਪਹੁੰਚਣ 'ਚ ਕਾਮਯਾਬ ਰਹੇ ਸੀਗੇ। ਤੇ ਹਜੇ ਫਾਈਨਲ ਜਿਹੜੀ ਆ ਜਿਹੜੇ ਰਿਜ਼ਲਟਸ ਆ ਉਹ ਹੋਣੇ ਹੈਗੇ ਆ। 2024 ਦੀ ਇਲੈਕਸ਼ਨ ਦੇ ਵਿੱਚ ਟਰੰਪ ਹੋਣੀ ਕੈਲੀਫੋਰਨੀਆ ਨੂੰ ਸਟੇਟ ਨੂੰ 20 ਪੁਆਇੰਟਸ ਦੇ ਨਾਲ ਲੂਜ਼ ਕੀਤਾ ਸੀ ਤੇ ਪਿਛਲੇ 20 ਸਾਲਾਂ ਦੇ ਵਿੱਚ ਕੈਲੀਫੋਰਨੀਆ 'ਚ ਹਜੇ ਕੋਈ ਰਿਪਬਲਿਕਨ ਗਵਰਨਰ ਨਹੀਂ ਬਣ ਸਕਿਆ। ਜਿਹੜਾ ਹਿਲਟਨ ਆ ਇਹ ਯੂਕੇ ਦਾ ਬੋਰਨ ਆ ਤੇ ਯੂਕੇ ਦੇ ਪ੍ਰਾਈਮ ਮਿਨਿਸਟਰ ਡੇਵਿਡ ਕੈਮਰੋਨ ਦੀ ਐਜ਼ ਏ ਏਡ ਹੈਲਪ ਕਰਦਾ ਸੀ, ਕੰਮ ਕਰਦਾ ਸੀ ਤੇ ਯੂਐਸ ਦਾ ਸਿਟੀਜ਼ਨ ਸਿਰਫ 2021 ਦੇ ਵਿੱਚ ਹੀ ਬਣਿਆ ਹੈਗਾ ਆ ਤੇ ਉਹ ਟਰੰਪ ਉਹਨਾਂ ਨੇ ਇਸ ਨੂੰ ਇੰਡੋਰਸ ਕੀਤਾ ਸੀ ਤਾਂ ਕਰਕੇ ਜਿਹੜਾ ਇਹ ਕਾਫੀ ਅੱਗੇ ਗਿਆ। ਪਰ ਦੇਖਦੇ ਆ ਜਿਹੜਾ ਜ਼ਾਵੀਅਰ ਬਸੇਰਾ ਆ ਉਹਦੀ ਕਿੰਨੀ ਕੁ ਜਿਹੜੀ ਆ ਹੁਣ ਸਪੋਰਟ ਹੁੰਦੀ ਹੈਗੀ ਆ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਸਟੇਅਰ ਉਸਨੇ $500 ਬਿਲੀਅਨ ਜਿਹੜਾ ਸਪੈਂਡ ਕੀਤਾ ਸੀ ਪਰ ਉਹ ਤੀਜੇ ਨੰਬਰ ਤੇ ਰਹਿ ਗਿਆ ਜੀ। ਅਗਲੀ ਖਬਰ ਵੱਲ ਚੱਲੀਏ ਤੇ ਇਦਾਂ ਹੀ ਜੇ ਥੋੜ੍ਹੀਆਂ ਜਿਹੀਆਂ ਖਬਰਾਂ ਆਪਾਂ ਇਲੈਕਸ਼ਨ ਨਾਲ ਰਿਲੇਟਡ ਵੀ ਕਰਦੇ ਜਾਈਏ ਤੇ ਬੇਕਰਸਫੀਲਡ ਤੋਂ ਵੀ ਇਹ ਖਬਰ ਆ ਰਹੀ ਆ ਵੀ ਬੇਕਰਸਫੀਲਡ ਦੇ ਵਿੱਚ ਜਿਹੜਾ ਜਸਮੀਤ ਬੈਂਸ ਦੇ ਅਗੇਂਸਟ ਵਿਲੇਗਸ ਸੀਗਾ ਉਸਨੇ ਆਪਣੀ ਜਿਹੜੀ ਵਿਕਟਰੀ ਆ ਉਹ ਡਿਕਲੇਅਰ ਕਰ ਦਿੱਤੀ ਆ ਵੀ ਮੈਂ ਜਿਹੜਾ ਆ ਸੈਕੰਡ ਪੋਜੀਸ਼ਨ ਦੇ ਉੱਤੇ ਹੈਗਾ ਆ। ਹੁਣ ਉਹ ਜਿਹੜੀ ਟੱਕਰ ਆ ਨਵੰਬਰ ਮਹੀਨੇ ਦੇ ਵਿੱਚ ਡੇਵਿਡ ਬਲਡਾਓ ਤੇ ਜਿਹੜਾ ਵਿਲੇਗਸ ਆ ਉਹਦੇ ਵਿਚਾਲੇ ਹੋਵੇਗੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕਾਰਮੈਲੋ ਐਂਥਨੀ ਉਸਨੂੰ 35 ਸਾਲ ਦੀ ਸਜ਼ਾ ਸੁਣਾਈ ਗਈ ਆ। ਟੈਕਸਸ ਦੇ ਟਰੈਕ ਮੀਟ ਦੇ ਵਿੱਚ ਸਟੈਬਿੰਗ ਦਾ ਇਹ ਮਾਮਲਾ ਸੀ। ਉਹਦੇ ਵਿੱਚ ਇੱਕ ਮਰਡਰ ਹੋਇਆ ਸੀ। ਜਿਹੜਾ ਕਾਰਮੈਲੋ ਐਂਥਨੀ ਆ ਹੁਣ ਉਸਨੂੰ 35 ਸਾਲ ਦੀ ਸਜ਼ਾ ਸੁਣਾਈ ਗਈ ਆ। 19 ਸਾਲ ਦਾ ਇਹ ਮੁੰਡਾ ਸੀਗਾ ਤੇ ਕਹਿੰਦੇ ਵੀ ਇਸਨੇ ਜਿਹੜੀ ਫੇਟਲ ਸਟੈਬਿੰਗ ਆ ਉਹ ਕੀਤੀ ਆ। ਹੁਣ ਇਸਨੂੰ 35 ਸਾਲ ਦੀ ਸਜ਼ਾ ਜਿਹੜੀ ਪ੍ਰਿਜ਼ਨ ਦੇ ਵਿੱਚ ਸੁਣਾਈ ਗਈ ਆ। ਫਸਟ ਡਿਗਰੀ ਮਰਡਰ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਸੁਣਾਇਆ ਸੀ। 17 ਸਾਲਾ ਆਸਟਿਨ ਮੈਟਕਲਿਫ ਨੂੰ ਕਹਿੰਦੇ ਵੀ ਇਸਨੇ ਮਾਰ ਮਕਾਇਆ ਸੀਗਾ। ਕਹਿੰਦੇ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਕਿਹਾ ਵੀ ਇੱਕ ਸੈਂਸਲੈਸ ਪਲੇਨ ਐਂਡ ਸਿੰਪਲ ਮਰਡਰ ਸੀਗਾ। ਜਿਹੜੇ ਐਂਥਨੀ ਵਾਲੇ ਸੀਗੇ ਜਿਸ ਨੂੰ ਇਹ ਸਜ਼ਾ ਹੋਈ ਆ 35 ਸਾਲ ਦੀ, ਉਹਦੇ ਡਿਫੈਂਸ ਵਾਲੇ ਅਟਾਰਨੀ ਕਹਿ ਰਹੇ ਸੀਗੇ ਵੀ ਇਸਨੇ ਸੈਲਫ ਡਿਫੈਂਸ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਦੇ ਲਈ ਜਿਹੜਾ ਉਹ ਆਖਿਆ ਸੀਗਾ। ਸੋ ਕਲੋਜ਼ਿੰਗ ਆਰਗੂਮੈਂਟ ਜੋ ਅੱਜ ਹੋਏ ਆ ਜੱਜ ਨੇ ਜਿਹੜਾ ਡਿਸਾਈਡ ਕੀਤਾ ਵੀ ਜਿਹੜੇ ਜੂਰਰਸ ਆ ਉਹ ਮੈਨਸਲੌਟਰ ਵੀ ਕੰਸੀਡਰ ਜਿਹੜਾ ਉਹ ਕਰਨ ਫਸਟ ਡਿਗਰੀ ਮਰਡਰ ਦੇ ਨਾਲ ਤੇ ਉਹਦੀ 20 ਸਾਲ ਦੀ ਵੱਖਰੀ ਜਿਹੜੀ ਉਹ ਸਜ਼ਾ ਹੋ ਸਕਦੀ ਸੀ। ਸੋ ਕੁੱਲ ਮਿਲਾ ਕੇ ਇਹਨਾਂ ਚਾਰਜਿਸ ਦੇ ਵਿੱਚ ਕਹਿੰਦੇ ਆ ਵੀ ਇਸ ਬੰਦੇ ਨੂੰ ਇਸ ਮੁੰਡੇ ਨੂੰ 19 ਸਾਲਾਂ ਦੇ ਇਸ ਮੁੰਡੇ ਨੂੰ 35 ਸਾਲ ਦੀ ਹੁਣ ਸਜ਼ਾ ਜਿਹੜੀ ਉਹ ਸੁਣਾਈ ਆ। ਫ੍ਰਿਸਕੋ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ ਦੇ ਸਟੇਡੀਅਮ ਦੇ ਵਿੱਚ 2 ਅਪ੍ਰੈਲ 2025 ਨੂੰ ਇਹ ਜਿਹੜੀ ਸਟੈਬਿੰਗ ਆ ਉਹ ਵਾਪਰਦੀ ਆ। ਮਲਟੀਪਲ ਸਕੂਲਸ ਉਸ ਡਿਸਟ੍ਰਿਕਟ ਦੇ ਵਿੱਚ ਆਪਸ 'ਚ ਟਰੈਕ ਐਂਡ ਫੀਲਡ ਕੰਪੀਟੀਸ਼ਨ ਦੇ ਵਿੱਚ ਖੇਡ ਰਹੇ ਸੀਗੇ ਹਰਜੋਤ ਸਿੰਘ ਜੀ ਜਦ ਇਹ ਦੁਰਘਟਨਾ ਜਿਹੜੀ ਆ ਉਹ ਵਾਪਰੀ ਆ ਤੇ ਇਹ ਕਤਲ ਜਿਹੜਾ ਉਹ ਹੋਇਆ ਆ ਤੇ ਹੁਣ ਇਸ ਨੂੰ ਕਹਿੰਦੇ ਵੀ 35 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ। ਅਗਲੀ ਖਬਰ ਵੱਲ ਚੱਲੀਏ ਤੇ ਸੈਕਰਾਮੈਂਟੋ ਦੇ ਵਿੱਚ ਜਿਹੜਾ ਕਾਂਗਰੈਸ਼ਨਲ ਡਿਸਟ੍ਰਿਕਟ 7 ਆ ਉੱਥੇ ਜੋ ਮਾਈ ਵੈਂਗ ਆ ਉਹ ਵੀ ਜਿਹੜੀ ਅਗਲੀ ਇਲੈਕਸ਼ਨ ਦੇ ਵਿੱਚ ਹੁਣ ਫਾਈਟ ਕਰੂਗੀ। ਸੋ ਫਾਰ ਮਾਈ ਵੈਂਗ ਜੋ ਆ ਜਿਹਦੀ ਆਪਾਂ ਇੰਟਰਵਿਊ ਵੀ ਕੀਤੀ ਸੀ ਰਾਜਕਨਵੀਰ ਸਿੰਘ ਉਹਨਾਂ ਨੇ ਉਹ 30.9% ਵੋਟਾਂ ਲੈ ਗਈ ਆ ਤੇ ਇੱਕ ਬਹੁਤ ਹੀ ਪੁਰਾਣੀ ਜਿਹੜੀ ਡੈਮੋਕ੍ਰੇਟ ਇਨਕੰਬੈਂਟ ਆ ਡੋਰਿਸ ਮਟਸੂਈ ਉਹ ਦੂਜੇ ਨੰਬਰ ਤੇ ਆਈ ਆ 29.1 ਤੇ ਕਾਫੀ ਲੰਮੇ ਸਮੇਂ ਤੋਂ ਉਹ ਕਾਂਗਰਸ ਵੂਮਨ ਆ। ਤੀਜੇ ਨੰਬਰ ਦੇ ਉੱਤੇ ਜਿਹੜਾ ਇੱਕ ਰਿਪਬਲਿਕਨ ਕਾਲਜ ਸਟੂਡੈਂਟ ਇਹ ਸੀਗਾ ਜਚਰੀਆ ਬੁਡਨ ਉਹਨੂੰ 22.1% ਜਿਹੜੀਆਂ ਵੋਟਾਂ ਮਿਲੀਆਂ ਹੈਗੀਆਂ। 95% ਦੇ ਕਰੀਬ ਵੋਟਾਂ ਕਾਊਂਟ ਹੋ ਚੁੱਕੀਆਂ ਆ। ਸੋ ਮਾਈ ਵੈਂਗ ਨੇ ਇਹ ਕਿਹਾ ਆ ਵੀ ਇੱਥੇ ਲੋਕਾਂ ਨੇ ਜਿਹੜਾ ਮੈਸੇਜ ਸਾਡਾ ਸੁਣਿਆ ਹੈਗਾ ਵੀ ਬਹੁਤ ਸਾਰੇ ਜਿਹੜੇ ਕਾਂਗਰਸਮੈਨ ਜਾਂ ਕਾਂਗਰਸ ਵੂਮਨ ਆ ਜਦੋਂ ਇਲੈਕਟ ਹੋ ਜਾਂਦੇ ਆ ਤੇ ਉਹ ਆਪਣੇ ਜਿਹੜੇ ਬਿਗੇਸਟ ਡੋਨਰ ਹੁੰਦੇ ਆ ਉਹਨਾਂ ਨੂੰ ਸੁਣਦੇ ਹੈਗੇ ਨਾ ਕਿ ਜਿਹੜੇ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਉਹ ਰਿਪਰੈਜ਼ੈਂਟ ਕਰਦੇ ਹੈਗੇ ਆ। ਸੋ ਜਿਹੜੀਆਂ ਵਰਕਿੰਗ ਫੈਮਿਲੀਜ਼ ਹੈਗੇ ਵਰਕਿੰਗ ਪਰਿਵਾਰ ਆ ਉਹ ਉਹਨਾਂ ਦਾ ਕੋਈ ਵੀ ਸੁਣਨ ਵਾਲਾ ਨਹੀਂ ਰਹਿੰਦਾ ਤੇ ਮੈਂ ਉਹਨਾਂ ਦੀ ਜਿਹੜੀ ਗੱਲ ਆ ਉਹ US ਕਾਂਗਰਸ ਦੇ ਵਿੱਚ ਪਹੁੰਚਾਵਾਂਗੀ। ਸੋ ਮਾਈ ਵੈਂਗ ਦੇ ਜਿਹੜੇ ਹੁਣ ਜਿੱਤਣ ਦੇ ਚਾਂਸ ਕਾਫੀ ਬਣਦੇ ਜਾ ਰਹੇ ਆ ਜਿਹੜੀ ਹੁਣ ਨਵੰਬਰ ਦੇ ਵਿੱਚ ਇਲੈਕਸ਼ਨ ਹੋਣੀ ਹੈ ਜੀ। ਮਾਈ ਵੈਂਗ ਉਹੀ ਹਰਜੋਤ ਸਿੰਘ ਜੀ ਬੀਬੀ ਸੀਗੀ ਜਿਹਨੇ ਸੈਕਰਾਮੈਂਟੋ ਸਿਟੀ ਕਾਉਂਸਲ ਦੇ ਵਿੱਚ ਹਰਜੋਤ ਸਿੰਘ ਜੀ ਜੋ ਆਪਾਂ ਦੇਖਦੇ ਹਾਂ ਵੀ ਜੋ ਗਾਤਰਾ ਪਾ ਕੇ ਕਿਰਪਾਨ ਪਾ ਕੇ ਜਾਣ ਦੀ ਜਿਹੜੀ ਇਜਾਜ਼ਤ
ਮਿਲੀ ਆ, ਉਸ ਦੇ ਵਿੱਚ ਅਹਿਮ ਭੂਮਿਕਾ ਉਹਨੇ ਨਿਭਾਈ ਸੀ। ਉਹ ਵੀ ਇੱਕ ਰੈਫਿਊਜੀ ਪਰਿਵਾਰ ਦੀ ਬੱਚੀ ਜਿਹੜੀ ਉਹ ਹੈਗੀ ਆ, ਤੇ ਹਮੌਂਗ ਜਿਹੜੀ ਕਮਿਊਨਿਟੀ ਤੋਂ ਇਹ ਵਾਹ ਵਾਸਤਾ ਜਿਹੜੀ ਉਹ ਰੱਖਦੀ, ਉਹਨੂੰ ਬਿਲੋਂਗ ਕਰਦੀ ਆ। ਉਹਦਾ ਪਰਿਵਾਰ ਵੀ ਉੱਥੇ ਪ੍ਰੋਸੀਕਿਊਸ਼ਨ ਤੋਂ ਬਚਦਾ ਬਚਾਉਂਦਾ ਇੱਥੇ ਜਿਹੜਾ ਉਹ ਪਹੁੰਚਿਆ ਸੀ, ਤੇ ਇਵੈਂਚੁਅਲੀ ਜਿਹੜੀ ਉਹ ਉੱਥੇ ਹੁਣ ਕਾਂਗਰਸ ਵੂਮਨ ਜਿਹੜੀ ਉਹ ਇਵੈਂਚੁਅਲੀ ਬਣ ਸਕਦੀ ਆ। ਬਹੁਤ ਹੀ ਪੁਰਾਣੀ ਜਿਹੜੀ ਜਾਪਾਨੀ ਮੂਲ ਦੀ ਮੈਟਸੂਈ ਆ, ਉਸ ਨੂੰ ਇਸਨੇ ਹਰਾ ਦਿੱਤਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਮੋਡੈਸਟੋ ਤੋਂ ਇਹ ਜਿਹੜੀ ਖਬਰ ਆ ਰਹੀ ਆ। ਮੋਡੈਸਟੋ ਦੇ ਵਿੱਚ ਇੱਕ ਘਰ ਦੇ ਅੰਦਰ ਜੋ ਇੱਕ ਜੀ ਸੀਗਾ, ਉਸ ਦੀ ਮੌਤ ਹੋ ਗਈ ਆ ਜਦ ਇੱਕ ਗੱਡੀ ਉਸ ਘਰ ਦੇ ਵਿੱਚ ਦਾਖਲ ਹੋ ਗਈ। CHP ਵਾਲੇ ਇਸ ਗੱਡੀ ਦਾ ਪਿੱਛਾ ਜਿਹੜਾ ਉਹ ਕਰ ਰਹੇ ਸੀਗੇ। ਗੱਡੀ ਬੇਕਾਬੂ ਹੁੰਦੀ ਹੋਈ ਇਹ ਮੋਡੈਸਟੋ ਦੇ ਇੱਕ ਘਰ ਦੇ ਵਿੱਚ ਦਾਖਲ ਹੋਈ। ਇਹ ਤਕਰੀਬਨ ਕੱਲ ਰਾਤ 1:30 ਵਜੇ ਦੀ ਗੱਲ ਦੱਸੀ ਜਿਹੜੀ ਉਹ ਜਾ ਰਹੀ ਆ। ਦੋ ਪੁਲਿਸ ਵਾਲਿਆਂ ਨੇ ਨੋਟਿਸ ਕੀਤਾ ਵੀ ਇਹ ਜਿਹੜੀ ਗੱਡੀ ਸਪੀਡ ਕਰ ਰਹੀ ਆ ਉਸ ਇਲਾਕੇ ਦੇ ਵਿੱਚ। ਰੈੱਡ ਲਾਈਟ ਇਸਨੇ ਰਨ ਜਿਹੜੀ ਉਹ ਕੀਤੀ ਆ, ਪਿੱਛਾ ਕਰਨ ਦੀ ਸ਼ਾਇਦ ਉਹਨਾਂ ਨੇ ਕੋਸ਼ਿਸ਼ ਕੀਤੀ, ਤੇ ਪਰ ਟਕਸਫਰਡ ਲੇਨ ਦੇ ਉੱਤੇ ਮੋਡੈਸਟੋ 'ਚ ਇਹ ਜਿਹੜੀ ਗੱਡੀ ਆ ਫਿਰ ਇਵੈਂਚੁਅਲੀ ਉਹ ਇੱਕ ਘਰ ਦੇ ਵਿੱਚ ਦਾਖਲ ਹੋਈ। ਪਰਸਨ ਜਿਹੜਾ ਬੰਦਾ ਮਰਿਆ ਆ, ਉਹ ਉਹਦੇ ਵਿੱਚ ਜਿਹੜਾ ਦੱਸਿਆ ਜਾਂਦਾ ਵੀ ਉਹ ਮੇਨ ਹੋਮ ਓਨਰ ਤਾਂ ਨਹੀਂ ਸੀਗਾ, ਪਰ ਉਸ ਵਿਕਟਮ ਦਾ, ਉਸ ਪੀੜਤ ਦਾ ਅਜੇ ਨਾਮ ਰਿਲੀਜ਼ ਨਹੀਂ ਕੀਤਾ ਗਿਆ ਹੈਗਾ। ਜਿਹੜਾ ਡਰਾਈਵਰ ਸੀਗਾ ਵਹੀਕਲ ਦਾ ਤੇ ਪੈਸੰਜਰ ਨਾਲ ਸੀ, ਉਹ ਉਹਨਾਂ ਦਾ ਬਚਾਅ ਹੋ ਗਿਆ ਆ, ਤੇ ਹੁਣ ਉਹਨਾਂ ਨੂੰ ਅਰੈਸਟ ਕਰਕੇ ਸਟੈਨੀਸਲੇਸ ਕਾਉਂਟੀ ਦੇ ਵਿੱਚ ਜੇਲ੍ਹ 'ਚ ਡੱਕਿਆ ਗਿਆ ਆ। 2 ਕਾਊਂਟ ਫੈਲਨੀ DUI ਦੇ, 2 ਕਾਊਂਟ ਸੈਕੰਡ ਡਿਗਰੀ ਮਰਡਰ ਦੇ, 2 ਕਾਊਂਟ ਵਹੀਕੂਲਰ ਮੈਨਸਲੌਟਰ ਦੇ, ਅਫਸਰਾਂ ਤੋਂ ਭੱਜਣ ਦਾ, ਤੇ ਡਰਾਈਵਿੰਗ ਵਿਦ ਸਸਪੈਂਡਡ ਲਾਇਸੈਂਸ ਦੇ ਜਿਹੜੇ ਚਾਰਜਿਸ ਆ ਉਹ ਲੱਗੇ ਆ। ਗੱਡੀ ਦਾ ਜਿਹੜਾ ਚਾਲਕ 20 ਸਾਲਾ ਜ਼ਕੈਰੀਆ ਜੇਮਸ ਨੋਬਲ ਉਹ ਦੱਸਿਆ ਗਿਆ ਆ। ਸੋ ਇਸ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਬੜੀ ਮੰਦਭਾਗੀ ਘਟਨਾ ਵਾਪਰੀ ਆ। ਪੁਲਿਸ ਵਾਲੇ ਪਿੱਛਾ ਕਰ ਰਹੇ ਸੀਗੇ ਤੇ ਗੱਡੀ ਇਹਦੀ ਬੇਕਾਬੂ ਹੋ ਕੇ ਕਿਸੇ ਦੇ ਘਰ ਜਾ ਕੇ ਜਾਣ ਦਾ ਥਾਂ ਬਣ ਗਈ। ਅਗਲੀ ਖਬਰ ਵਿੱਚ ਚਲੀਏ। US ਹਾਊਸ ਨੇ $70 ਬਿਲੀਅਨ ਦਾ ਜਿਹੜਾ ਇਮੀਗ੍ਰੇਸ਼ਨ ਐਨਫੋਰਸਮੈਂਟ ਦਾ ਬਿੱਲ ਆ, ਉਹ ਆਉਣ ਵਾਲੇ 3 ਸਾਲਾਂ ਲਈ ਪਾਸ ਕਰ ਦਿੱਤਾ ਆ ਬੜੀ ਥਿਨ ਮੈਜੋਰਟੀ ਦੇ ਨਾਲ। ਤੇ ਇਹ ਬਿੱਲ ਹੁਣ ਜਿਹੜਾ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਡੈਸਕ ਤੇ ਪਹੁੰਚ ਜਾਊਗਾ। 214 ਦੇ ਮੁਕਾਬਲੇ 212 ਵੋਟਾਂ ਦੇ ਨਾਲ ਇਹ ਜਿਹੜਾ ਬਿੱਲ ਆ ਉਹ ਪਾਸ ਹੋ ਗਿਆ ਹੈਗਾ। $38 ਬਿਲੀਅਨ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਨੂੰ ਜਾਊਗਾ, $26 ਬਿਲੀਅਨ ਬਾਰਡਰ ਪੈਟਰੋਲ ਨੂੰ, ਤੇ $5 ਬਿਲੀਅਨ ਜਿਹੜੀ ਆ ਅਨਫੋਰਸੀਨ ਕਾਸਟ ਉਹਦੇ ਉੱਤੇ ਜਿਹੜਾ ਆ ਸਪੈਂਡ ਕੀਤਾ ਜਾਊਗਾ। ਸਪੀਕਰ ਮਾਈਕ ਜੌਨਸਨ ਨੇ ਇਹ ਕਿਹਾ ਸੀ ਵੀ ਇੱਥੇ ਅਟੈਂਡੈਂਸ ਪਰਫੈਕਟ ਹੋਣੀ ਚਾਹੀਦੀ ਹੈ, ਕਿਉਂਕਿ ਬਹੁਤ ਹੀ ਫਸਵੀਂ ਜਿਹੜੀ ਵੋਟਿੰਗ ਹੋਈ ਹੈਗੀ ਆ। ਸਿਰਫ ਆਪਾਂ ਇੱਕ ਵੋਟ ਦਾ ਹੀ ਫਰਕ ਕਹਿ ਸਕਦੇ ਹੈਗੇ ਆ। ਪਰ ਇਹ ਬਿੱਲ ਪਾਸ ਕਰਾਉਣ ਦੇ ਵਿੱਚ ਜਿਹੜੇ ਰਿਪਬਲਿਕਨ ਆ ਉਹ ਕਾਮਯਾਬ ਹੋ ਗਏ ਆ, ਤੇ ਹੁਣ ਟਰੰਪ ਹੁਣੀ ਇਸ ਨੂੰ ਸਾਈਨ ਕਰਕੇ ਜਿਹੜਾ ਇਹ ਬਿੱਲ ਬਣ ਜਾਵੇਗਾ। ਜੀ, ਕੈਲੀਫੋਰਨੀਆ ਦੇ ਸਿਟੀ ਇੱਕ ਸ਼ਹਿਰ ਦੇ ਰੀਕ੍ਰੀਏਸ਼ਨ ਗਾਈਡ ਦੇ ਵਿੱਚ ਕਹਿੰਦੇ ਵੀ ਅਡਲਟ ਕੰਟੈਂਟ ਉਹ ਪਾਇਆ ਦੇਖਿਆ ਗਿਆ ਹੈਗਾ ਆ। ਪਨੋਮਾ ਦੇ ਅਧਿਕਾਰੀ ਹੁਣ ਮਾਫੀ ਮੰਗ ਰਹੇ ਆ ਸ਼ਹਿਰ ਦੇ ਕੋਲੋਂ ਵੀ ਉਹਨਾਂ ਨੇ ਜਿਹੜਾ ਰੀਕ੍ਰੀਏਸ਼ਨ ਗਾਈਡ ਜਿਸ ਨੂੰ ਮੇਲ ਕੀਤਾ ਉਹਦੇ ਵਿੱਚ ਅਸ਼ਲੀਲ ਜਿਹੜੇ ਕੰਟੈਂਟ ਆ ਉਹ ਉਹਨਾਂ ਦੇ ਦੁਆਰਾ ਘੱਲ ਦਿੱਤਾ ਗਿਆ। ਕਹਿੰਦੇ ਵੀ ਜਿਹੜੇ ਸਿਟੀ ਵਾਲੇ ਆ ਉਹਨਾਂ ਨੇ ਫੇਸਬੁੱਕ ਪੇਜ ਦੇ ਉੱਤੇ ਮਾਫੀ ਜਿਹੜੀ ਆ ਉਹ ਪਾਈ। ਕਹਿੰਦੇ ਵੀ ਸਿਟੀ ਆਫ ਪਨੋਮਾ ਨੂੰ ਪਤਾ ਆ ਵੀ ਕੁਛ ਜਿਹੜੀਆਂ ਕਾਪੀਜ਼ ਆ ਮੇਲ ਹੋਈਆਂ ਆ ਰੀਕ੍ਰੀਏਸ਼ਨ ਗਾਈਡ ਦੀਆਂ, ਜਿਸ ਦੇ ਵਿੱਚ ਇਨਅਪਰੋਪਰੀਏਟ ਇਮੇਜਿਸ ਜਿਹੜੀਆਂ ਸੀਗੀਆਂ ਜੋ ਕਿ ਪਬਲਿਕ ਡਿਸਟ੍ਰੀਬਿਊਸ਼ਨ ਦੇ ਲਈ ਨਹੀਂ ਹਨ, ਤੇ ਉਹ ਰੈਜ਼ੀਡੈਂਟਸ ਨੂੰ ਘੱਲ ਦਿੱਤੀਆਂ ਗਈਆਂ ਹੈਗੀਆਂ ਆ। ਸੋ ਅਧਿਕਾਰੀ ਕਹਿੰਦੇ ਵੀ ਇਹ ਜਿਹੜਾ ਮਟੀਰੀਅਲ ਅਪਰੂਵ ਨਹੀਂ ਸੀ ਕੀਤਾ ਗਿਆ ਇਸ ਗਾਈਡ ਦੇ ਵਿੱਚ ਐਡ ਕਰਨ ਦੇ ਲਈ, ਤੇ ਇਹ ਜਿਹੜਾ ਅਪੀਅਰੈਂਸ ਆ ਇਹ ਗਲਤੀ ਦੇ ਨਾਲ ਜਿਹੜਾ ਉਹ ਆਇਆ ਆ। ਸੋ ਪੋਰਨੋਗ੍ਰਾਫਿਕ ਜਿਹੜੀਆਂ ਇਮੇਜਿਸ ਕਹਿੰਦੇ ਵੀ ਲੋਕਾਂ ਦੇ ਘਰਾਂ ਦੇ ਵਿੱਚ ਰੀਕ੍ਰੀਏਸ਼ਨ ਗਾਈਡ ਦੇ ਤੌਰ ਦੇ ਵਿੱਚ ਪਾ ਕੇ ਜਿਹੜੀਆਂ ਇਹਨਾਂ ਦੇ ਦੁਆਰਾ ਘੱਲ ਦਿੱਤੀਆਂ ਜਿਹੜੀਆਂ ਉਹ ਗਈਆਂ ਆ। ਸੋ ਕਹਿੰਦੇ ਵੀ ਡੈਮੇਜ ਬਹੁਤ ਜ਼ਿਆਦਾ ਹੋਇਆ ਆ ਹੁਣ ਪਬਲਿਕ ਟਰਸਟ ਦਾ, ਤੇ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਾਰਦਰਸ਼ਤਾ ਜਿਹੜੀ ਲਿਆਵਾਂਗੇ ਤੇ ਨਵਾਂ ਇਸ਼ੂ ਕਰੈਕਟਿਵ ਐਕਸ਼ਨ ਦੇ ਨਾਲ ਇੰਪਲੀਮੈਂਟ ਕੀਤਾ ਜਾਊਗਾ। ਸੋ ਹੁਣ ਇਹਦੇ ਪਿੱਛੇ ਕੌਣ ਸੀਗਾ, ਕਿਹਦੀ ਅਣਗਹਿਲੀ ਦੇ ਨਾਲ ਇਹ ਸਾਰਾ ਕੁਝ ਹੋ ਗਿਆ, ਉਸ ਦੀ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ। ਜੁਬਾ ਸਿਟੀ ਦੇ ਇੱਕ ਮੈਕਡੋਨਲਡ ਵਰਕਰ ਦੇ ਉੱਤੇ ਉਹਦੇ ਸਾਥੀ ਨੇ ਹੀ ਜਿਹੜਾ ਬਹੁਤ ਤੱਤਾ ਤੇਲ, ਜਿਹੜਾ ਹੌਟ ਫਰਾਇਰ ਤੇਲ ਆ ਉਹ ਸਿੱਟ ਦਿੱਤਾ, ਜਿਹਦੇ ਨਾਲ ਉਹ ਬਹੁਤ ਬੁਰੀ ਤਰ੍ਹਾਂ ਜਲ ਗਿਆ।
ਜੁੱਬਾ ਸਿਟੀ ਦੀ ਪੁਲਿਸ ਡਿਪਾਰਟਮੈਂਟ ਦੇ ਮੁਤਾਬਕ ਜਦੋਂ ਆਫੀਸਰਸ ਨੇ ਉੱਥੇ ਰਿਸਪੌਂਡ ਕੀਤਾ ਤੇ ਇਹ ਜੋ ਮੈਕਡੋਨਲਡ ਰੈਸਟੋਰੈਂਟ ਆ ਹਾਰਟਰ ਪਾਰਕਵੇ ਦੇ ਉੱਤੇ ਇਹ ਪਿਛਲੇ ਦਿਨਾਂ ਦੇ ਵਿੱਚ ਘਟਨਾ ਵਾਪਰੀ ਸੀ ਤੇ ਉਹਨੇ ਦੇਖਿਆ ਵੀ ਇੱਕ EMPLOYEE ਪੂਰੀ ਤਰ੍ਹਾਂ ਜਲ ਚੁੱਕਾ ਹੈਗਾ ਆ ਉਹਦਾ ਫੇਸ ਤੇ ਸੀਰੀਅਸ ਬਰਨਸ ਹੈਗੇ ਉਹਦੇ ਫੇਸ, ਨੈਕ, ਹੈਂਡਸ, ਮੋਢੇ ਤੇ ਹੋਰ ਅਪਰ ਬੋਡੀ ਦੇ ਉੱਤੇ ਤੇ ਉਸ ਦਾ ਨਾਂ ਜੈਕਬ ਸਮਿਥ ਕਰਕੇ ਜਿਹੜਾ ਦੱਸਿਆ ਗਿਆ ਆ ਉਹਨੂੰ GoFundMe ਜਿਹੜਾ ਉਹਨੇ ਰੱਖਿਆ ਆ ਤੇ ਉਸ ਨੂੰ ਸੈਕਰਾਮੈਂਟੋ ਏਰੀਆ ਦੇ ਮੈਡੀਕਲ ਸੈਂਟਰ ਫॉर ਸਪੈਸ਼ਲਾਈਜ਼ਡ ਟ੍ਰੀਟਮੈਂਟ ਤੇ ਲਿਜਾਇਆ ਗਿਆ ਤੇ ਇਨਵੈਸਟੀਗੇਟਰਸ ਨੇ ਡਿਟਰਮਨ ਕੀਤਾ ਵੀ ਜਿਹੜਾ ਲਿਕੁਇਡ ਯੂਜ਼ ਕੀਤਾ ਗਿਆ ਸੀ ਉਹਦੇ ਉੱਤੇ ਸਿੱਟਿਆ ਗਿਆ ਸੀ ਉਹ ਹੌਟ ਕੁਕਿੰਗ ਆਇਲ ਸੀਗਾ ਕਮਰਸ਼ੀਅਲ ਫਰਾਇਰ ਤੋਂ ਤੇ ਵਿਕਟਮ ਜਿਹੜਾ ਉਹਦੇ ਤੇ 3rd ਡਿਗਰੀ ਬਰਨਸ ਲੱਗੇ ਹੈਗੇ ਆ। ਜੁੱਬਾ ਸਿਟੀ ਦੀ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਵਿਕਟਮ ਤੇ ਸਸਪੈਕਟ ਦੋਨੋਂ ਕੋਵਰਕਰ ਸੀ, ਇਕੱਠੇ ਹੀ ਕੰਮ ਕਰਦੇ ਸੀ ਜਦੋਂ ਇਹ ਇਨਸੀਡੈਂਟ ਵਾਪਰੀ ਹੈਗੀ ਆ। 23 ਸਾਲਾਂ ਦਾ ਜਲਾਨੀ ਬਲੂਇਟ ਜੁੱਬਾ ਸਿਟੀ ਦਾ ਜਿਸ ਨੇ ਜਿਹੜਾ ਤੱਤਾ ਤੇਲ ਆ ਇਸ ਵਿਕਟਮ ਦੇ ਉੱਤੇ ਸਿੱਟਿਆ ਉਹ ਉੱਥੋਂ ਭੱਜ ਗਿਆ ਤੇ ਬਾਅਦ ਦੇ ਵਿੱਚ ਜਿਹੜਾ ਆ ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਸਟਰ ਕਾਉਂਟੀ ਸ਼ੈਰਿਫ ਆਫਿਸ ਨੇ ਹੁਣ ਦੱਸਿਆ ਵੀ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਸੁਪੀਰੀਅਰ ਕੋਰਟ ਵੱਲੋਂ ਵਿਦਆਊਟ ਬੇਲ ਵੱਲੋਂ ਰੱਖਿਆ ਗਿਆ ਤੇ ਉਹਦੇ ਤੇ ਡੈਡਲੀ ਵੈਪਨ, ਅਸੌਲਟ ਵਿਦ ਡੈਡਲੀ ਵੈਪਨ, ਬੈਟਰੀ ਕਾਜ਼ਿੰਗ ਸੀਰੀਅਸ ਬੋਡਲੀ ਇੰਜਰੀ ਇਹ ਚਾਰਜਸ ਜਿਹੜੇ ਆ ਲਾਏ ਗਏ ਹੈਗੇ ਆ। ਉਹਦੀ ਹੀਅਰਿੰਗ ਹੁਣ ਜੂਨ 12 ਨੂੰ ਹੋਣੀ ਆ, ਉਹਦੇ ਬਾਅਦ ਪਤਾ ਲੱਗੂਗਾ ਵੀ ਉਹਦੇ ਤੇ ਪੂਰੇ ਕਿਹੜੇ ਜਿਹੜੇ ਚਾਰਜਸ ਆ ਉਹ ਲੱਗਣਗੇ। ਜੀ ਅਜੇ ਸਿੰਘ ਜੀ, ਮੇਨ ਦੇ ਵਿੱਚ ਜਿਹੜੀਆਂ ਪੋਲਸ ਆ ਉਹ ਕਲੋਜ਼ ਹੋ ਗਈਆਂ। ਸਕੈਂਡਲ ਭਰਪੂਰ ਗ੍ਰੈਹਮ ਪਲੈਂਟਰ ਜਿਹੜਾ ਡੈਮੋਕ੍ਰੇਟ ਪਾਰਟੀ ਦੇ ਸੈਨੇਟ ਦਾ ਨੋਮੀਨੀ ਸੀਗਾ ਉਹਦੇ ਬਾਬਤ ਵੀ ਜਿਹੜੀਆਂ ਇਲੈਕਸ਼ਨਸ ਆ ਉਹ ਰੁਕੀਆਂ। ਸੋ ਕਾਫੀ ਜ਼ਿਆਦਾ ਰੌਲਾ ਰੱਪਾ ਇਸ ਦੇ ਵੀ ਸਕੈਂਡਲਸ ਨੂੰ ਲੈ ਕੇ ਸਾਹਮਣੇ ਆਇਆ ਸੀਗਾ। ਇਵੈਂਚੁਅਲੀ ਜਿਹੜੇ ਡੈਮੋਕ੍ਰੇਟਸ ਆ ਉਹ ਇਸ ਦੇ ਨਾਲ ਖੜ ਗਏ ਸੇਮ ਤਰੀਕੇ ਦੇ ਨਾਲ ਜਿੱਦਾਂ ਇਹ ਦੂਜਿਆਂ ਨੂੰ ਕਹਿੰਦੇ ਸੀਗੇ, ਆਪ ਉਹਨਾਂ ਨੇ ਹੁਣ ਉਹਨਾਂ ਦੇ ਦੋਸ਼ਾਂ ਵਾਲੇ ਬੰਦੇ ਦਾ ਜਿਹੜਾ ਕਹਿੰਦੇ ਆ ਸਾਥ ਦੇ ਦਿੱਤਾ ਹੈਗਾ ਆ। ਸੋ ਹੁਣ ਦੇਖਦੇ ਆ ਕੁਝ ਸਮੇਂ ਬਾਅਦ ਜਿਹੜਾ ਉਹ ਪਤਾ ਲੱਗੇਗਾ ਵੀ ਕੀ ਡੈਮੋਕ੍ਰੇਟ ਪਾਰਟੀ ਵੱਲੋਂ ਇਹ ਜਿਹੜਾ ਸੈਨੇਟ ਦਾ ਮੇਨ ਕੰਟੈਂਡਰ ਆ ਉਹ ਬਣਦਾ ਆ ਜਾਂ ਕਿਤੇ ਨਾ ਕਿਤੇ ਉਹ ਰਹਿ ਜਾਵੇਗਾ। ਸਮਾਂ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਸਮਾਪਤੀ ਵੱਲ ਨੂੰ ਆ ਤੇ ਜਾਂਦੇ ਜਾਂਦੇ ਜੇ ਮਾਰਕੀਟਸ ਦੇ ਬਾਰੇ ਤੁਹਾਡੇ ਨਾਲ ਸਾਂਝ ਪਾਉਂਦੇ ਜਾਈਏ ਤਾਂ ਅੱਜ ਡਾਊ ਜੋਨ 86 ਪੁਆਇੰਟ ਵੱਧ ਕੇ 50,872, S&P 19 ਪੁਆਇੰਟ ਘੱਟ ਕੇ 7387, ਨੈਸਡੈਕ 251 ਪੁਆਇੰਟ ਘੱਟ ਕੇ 25,679 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ 4200 ਤੇ $26 ਪ੍ਰਤੀ ਟਰੋਏ ਆਉਂਸ, ਕੱਚੇ ਤੇਲ ਦੀ ਕੀਮਤ $90 ਪ੍ਰਤੀ ਬੈਰਲ, 10 year yield 4.5%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 61,876, ਇਥੀਰੀਅਮ 1400 ਤੇ $44 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 40 ਸੈਂਟ ਰਹੇ ਆ, ਪਾਕਿਸਤਾਨ ਦੇ 278 ਰੁਪਏ ਤੇ 33 ਪੈਸੇ, ਇੰਡੀਆ ਦੇ 95 ਰੁਪਏ ਤੇ 45 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।